ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 18 ਮਾਰਚ 2020 5 ਚੇਤ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਹਰ ਪਾਸੇ ਹਰ ਮੀਡੀਆ ਤੇ ਕਰੋਨਾ ਵਾਇਰਸ ਦਾ ਹੀ ਜ਼ਿਕਰ ਹੋ ਰਿਹਾ ਹੈ। ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜੋ ਕਰੋਨਾ ਵਾਇਰਸ ਹੈ ਜਲਦੀ ਤੋਂ ਜਲਦੀ ਇਸ ਦਾ ਕੋਈ ਹੱਲ ਮਿਲ ਜਾਏ, ਕੋਈ ਵੈਕਸੀਨ ਮਿਲ ਜਾਏ, ਸੋ ਸਾਰੀ ਦੁਨੀਆ ਇਸ ਤੋਂ ਸੁਰੱਖਿਅਤ ਹੋ ਸਕੇ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਜੋ ਆਪਣੇ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਸ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਕਿ ਕਿਸ ਤਰ੍ਹਾਂ ਭਾਰਤ ਵਿੱਚ ਕਰੋਨਾ ਵਾਇਰਸ ਤੋਂ ਵੀ ਖਤਰਨਾਕ ਜੋ ਹਿੰਦੂ ਤਵੀ ਵਾਇਰਸ ਦਾ ਅਸਰ 4 ਚੁਫਰੇ ਦੇਖਣ ਵਿੱਚ ਆ ਸਕਦਾ ਹੈ। ਇੰਟਰਨੈਸ਼ਨਲ ਲੈਵਲ ਦੀ ਪ੍ਰਸਿੱਧ ਰਾਈਟਰ ਅਰੁੰਧਤੀ ਰਾਏ ਨੇ ਦਿੱਲੀ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਦਿੱਲੀ ਵਿੱਚ ਹੋਈ ਮੁਸਲਮਾਨ ਵਿਰੋਧੀ ਹਿੰਸਾ ਸਾਨੂੰ ਯਾਦ ਕਰਵਾ ਰਹੀ ਹੈ ਕਿ ਸਾਡੀ ਕਰੋਨਾ ਵਾਇਰਸ ਦੂਸਰੀ ਕਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਦੂਸਰੇ ਪਾਸੇ ਕਸ਼ਮੀਰ ਮੁੱਦੇ ਤੇ ਕਸ਼ਮੀਰ ਨੂੰ ਬੰਦ ਹੋਇਆਂ 225 ਦਿਨ ਹੋ ਚੁੱਕੇ ਨੇ, ਉਸ ਤਰ੍ਹਾਂ ਹੀ ਕਸ਼ਮੀਰੀ ਖੁੱਲੀ ਜੇਲ੍ਹ ਵਿੱਚ ਡੱਕੇ ਹੋਏ ਨੇ ਔਰ ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਨੇ ਉਹਨਾਂ ਤੋਂ ਉਸੇ ਤਰ੍ਹਾਂ ਹੀ 225 ਦਿਨਾਂ ਤੋਂ ਉਹਨਾਂ ਤੋਂ ਵਾਂਝਿਆ ਕੀਤਾ ਹੋਇਆ ਹੈ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ 20 ਮਾਰਚ 2000 ਨੂੰ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਭਾਰਤ ਦੌਰੇ ਤੇ ਪਹੁੰਚੇ ਤਾਂ ਕਸ਼ਮੀਰ ਵਾਦੀ ਵਿੱਚ ਭਾਰਤੀ ਏਜੰਸੀਆਂ ਨੇ 35 ਬੇਗੁਨਾਹ ਸਿੱਖਾਂ ਦਾ ਕਤਲ ਕਰਕੇ ਉਹਨਾਂ ਦੇ ਕਤਲ ਦੇ ਨਾਲ ਜਿਸ ਤਰ੍ਹਾਂ ਕਿ ਉਹਨਾਂ ਨੇ ਹੋਲੀ ਖੇਡੀ। ਇਸ ਦਰਦਨਾਕ ਵਾਕਿਆ ਨੂੰ ਗੁਜ਼ਰਿਆ 20 ਸਾਲ ਹੋ ਚੁੱਕੇ ਨੇ ਅਤੇ ਸਿੱਖ ਇਨਸਾਫ ਦੀ ਮੰਗ ਕਰ ਰਹੇ ਨੇ, ਕਰਦੇ ਉਹ ਥੱਕ ਗਏ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਥਰਡ ਵਿੱਚ ਪਾਕਿਸਤਾਨ ਦੀ ਸਰਕਾਰ ਜੋ ਇਮਰਾਨ ਖਾਨ ਨੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ ਕੇ ਸਿੱਖ ਕੌਮ ਦੇ ਦਿਲ ਜਿੱਤੇ, ਉੱਥੇ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਐਲਾਨ ਵੀ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਯੂਨੀਵਰਸਿਟੀ ਦਾ ਜੋ ਕੰਸਟਰਕਸ਼ਨ ਦਾ ਵਰਕ ਹੈ ਬੜੇ ਹੀ ਜ਼ੋਰਾਂ ਸ਼ੋਰਾਂ ਤੇ ਹੋ ਰਿਹਾ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ, ਫਿਰ ਤੁਹਾਡੀਆਂ ਲਿਖਤਾਂ ਸਾਂਝੀਆਂ ਹੋਣਗੀਆਂ, ਫਿਰ ਜੋ ਗੁਰਬਾਣੀ ਵਿਚਾਰ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ 4 ਚੁਫੇਰਿਓਂ ਆਵਾਜ਼ਾਂ ਨੇ ਕਰੋਨਾ 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 ਜੀ, ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਕਹਿੰਦੇ ਨੇ ਟੈਸਟਿੰਗ ਟੈਸਟਿੰਗ ਟੈਸਟਿੰਗ, ਤੇ ਸਾਡੇ ਜਿਹੜੇ ਵੱਡੀ ਗਿਣਤੀ 'ਚ ਲੋਕ ਨੇ ਉਹ ਕਹਿੰਦੇ ਨੇ ਘਰ ਭਰ ਲਓ ਘਰ ਭਰ ਲਓ ਘਰ ਭਰ ਲਓ। ਸੋ ਜ਼ਾਹਰ ਹੈ ਕਿ ਵੀ ਕਾਰਾਂ ਦੀਆਂ ਗੱਡੀਆਂ ਦੀਆਂ ਡਿੱਕੀਆਂ ਤਾਂ ਭਰੀਆਂ ਹੁੰਦੀਆਂ, ਬੈਕ ਸੀਟ ਵੀ ਇੱਥੋਂ ਤੱਕ ਕਿ ਆਟਿਆਂ ਦੇ ਬੋਰਿਆਂ ਦੇ ਬੋਰੇ, ਪਤਾ ਨਹੀਂ ਆਟਾ ਹੀ ਚੱਬਣਾ ਇਹਨੇ ਸਾਰੇ ਸਮੇਂ 'ਚ। ਸੋ ਕੁੱਲ ਮਿਲਾ ਕੇ ਜਿਹੜੀ ਖੌਫ ਦੀ ਇੱਕ ਲਹਿਰ ਹੈ ਉਹ 4 ਚੁਫੇਰੇ ਹੈ। ਹਾਲਾਂਕਿ ਬਾਰ-ਬਾਰ ਖਾਸ ਤੌਰ 'ਤੇ ਅਮਰੀਕਾ ਕੈਨੇਡਾ ਦੀਆਂ ਹਕੂਮਤਾਂ ਵੱਲੋਂ ਜਿਨ੍ਹਾਂ ਦੇ ਕੋਲ ਇਨਫ ਫੰਡਸ ਨੇ ਉਹਨਾਂ ਨੇ ਐਲਾਨ ਵੀ ਕੀਤੇ ਨੇ। ਟਰੰਪ ਨੇ ਵੀ ਕਿਹਾ ਵੀ ਹਰ ਇੱਕ ਨੂੰ ਚੈੱਕ ਮਿਲੇਗਾ, ਤੁਹਾਡੇ ਅਕਾਊਂਟ 'ਚ ਆ ਜਾਣਗੇ। ਇਹ ਮੋਦੀ ਵਾਂਗ ਤਾਂ ਨਹੀਂ ਹੈ, ਕੁਛ ਨਾ ਕੁਛ ਤਾਂ ਇਹ ਹੋਏਗਾ। ਔਰ ਆਲਰੇਡੀ $1 ਟ੍ਰਿਲੀਅਨ ਤੋਂ ਜ਼ਿਆਦਾ ਦੀ ਉਹਨਾਂ ਨੇ ਰਿਕੁਐਸਟ ਕੀਤਾ ਹੈ ਕਾਂਗਰਸ ਨੂੰ ਕਿ ਸੈਂਕਸ਼ਨ ਕਰੇ। ਔਰ ਆਲਰੇਡੀ 18 ਬਿਲੀਅਨ ਅਮਰੀਕਨ ਡਾਲਰਸ ਦੇ ਇਕੁਇਵਲੈਂਟ ਕੈਨੇਡੀਅਨ ਗਵਰਨਮੈਂਟ ਨੇ ਫੰਡਿੰਗ ਰੱਖੀ ਹੈ ਜਸਟਿਨ ਟਰੂਡੋ ਨੇ। ਔਰ ਆਲਰੇਡੀ ਉੱਥੇ ਉਹਨਾਂ ਨੇ ਕਿਹਾ ਵੀ ਤੁਹਾਨੂੰ
ਮੌਰਟਗੇजेस ਘਰਾਂ ਦੀਆਂ ਔਰ ਦੂਸਰੀਆਂ ਕਿਸੇ ਚੀਜ਼ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਉਹ ਸਾਰੀਆਂ ਗਵਰਨਮੈਂਟ ਵਿਲ ਟੇਕ ਕੇਅਰ ਆਫ ਇਟ। ਅਮਰੀਕਾ 'ਚ ਵੀ ਉਸ ਕਿਸਮ ਦੇ ਮੇਸ਼ਰਸ ਚੱਲ ਰਹੇ ਨੇ। ਔਰ ਦੂਸਰੇ ਪਾਸੇ ਕਰੋਨਾ ਮਾਈ ਦਾ ਜਿਹੜਾ ਪ੍ਰਭਾਵ ਹੈ ਉਹ ਸਾਰੇ ਪਾਸੇ ਹੋਰ ਵੀ ਕੇਸਿਸ ਵੱਧ ਰਹੇ ਨੇ। ਫਿਗਰ ਹੁਣ 2 ਲੱਖ ਨੂੰ ਕ੍ਰਾਸ ਕਰ ਗਈ ਹੈ, 2,08,000 ਦੇ ਨੇੜੇ ਤੇੜੇ ਹੈ। ਔਰ ਪਾਕਿਸਤਾਨ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਕਾਫੀ ਤੇਜ਼ੀ ਨਾਲ ਹੁਣ 250 ਕੇਸ ਡਿਟੈਕਟ ਹੋਏ ਨੇ। ਪਹਿਲੀ ਮੌਤ ਵੀ ਹੋਈ ਹੈ। ਔਰ ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਹਾਲਾਂਕਿ ਥੋੜਾ ਲੇਟ ਜਾਗੇ ਨੇ, ਲੇਕਿਨ ਇਸ ਵੇਲੇ ਪਾਕਿਸਤਾਨੀ ਹਕੂਮਤ ਔਰ ਖਾਸ ਤੌਰ ਤੇ ਕਿਉਂਕਿ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਚਾਈਨਾ ਵੀ ਗਏ ਹੋਏ ਸੀ, ਚਾਈਨਾ ਵੱਲੋਂ ਵੀ ਖਾਸ ਤੌਰ ਤੇ ਜਿਹੜੀਆਂ ਮਾਸਕਸ ਨੇ ਔਰ ਜਿਹੜੇ ਪੂਰੇ ਸੂਟ ਕਵਰ ਕਰਕੇ, ਕਿਉਂਕਿ ਜਿੱਥੇ ਪੇਸ਼ੈਂਟ ਤਾਂ ਸਫਰ ਕਰਦਾ ਹੀ ਹੈ ਜਾਂ ਉਹਨਾਂ 'ਚੋਂ ਭਾਵੇਂ 2% 3% ਕੈਜੂਅਲਟੀ ਰੇਟ ਹੋਏ, ਲੇਕਿਨ ਜਿਹੜੇ ਹੈਲਥ ਨਾਲ ਰਿਲੇਟਡ ਜਿਹੜੇ ਡਾਕਟਰਸ ਨੇ, ਨਰਸਿਸ ਨੇ, ਉਹ ਵੀ ਇਫੈਕਟ ਹੋ ਰਹੇ ਨੇ। ਔਰ ਆਲਰੇਡੀ ਜਿਵੇਂ ਭਾਰਤ ਦੇ ਵਿੱਚ ਵੀ ਇੱਕ ਡਾਕਟਰ ਦੀ ਡੈਥ ਹੋਈ ਔਰ ਇਟਲੀ ਦੇ ਵਿੱਚ ਹੈਲਥ ਸਰਵਿਸਿਜ਼ ਦਾ ਇੰਚਾਰਜ ਮਾਰਿਆ ਗਿਆ। ਸੋ ਉਹ ਵੀ ਜਿਹੜੇ ਸਪੈਸ਼ਲ ਸੂਟ ਚਾਈਨਾ ਨੇ, ਕਿਉਂਕਿ ਚਾਈਨਾ ਨੇ ਆਲਮੋਸਟ ਪਹਿਲਾਂ ਤੋਂ ਉਹਨੂੰ ਉਹਨਾਂ ਨੇ ਬਿਲਕੁਲ ਵੂਹਾਨ ਪ੍ਰੋਵਿੰਸ ਨੂੰ ਹੀ ਉਹਨਾਂ ਨੇ ਕੁਆਰੰਟਾਈਨ ਕਰ ਦਿੱਤਾ ਸੀ ਬਾਕੀ ਸਾਰਿਆਂ ਨਾਲੋਂ। ਔਰ ਹੁਣ ਜਿਹੜੀ ਜਾਣਕਾਰੀ ਹੈ ਉਹਨਾਂ ਨੇ ਉਹਦੇ ਤੇ ਕਾਬੂ ਪਾ ਲਿਆ। ਸੋ ਜ਼ਾਹਰ ਹੈ ਕਿ ਉਹਨਾਂ ਨੇ ਪਾਕਿਸਤਾਨ ਨੂੰ ਜਿਹੜੀਆਂ ਮੈਡੀਕਲ ਕਿਟਸ ਔਰ ਪ੍ਰੋਪਰ ਸ਼ੂਟਿੰਗ ਔਰ ਦੂਜਾ ਜੋ ਵੀ ਚਾਹੀਦਾ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪ੍ਰੋਵਾਈਡ ਕੀਤਾ ਹੈ। ਔਰ ਹੁਣ ਮੀਡੀਆ ਦੇ ਵਿੱਚ ਵੀ ਇਸ ਲਾਈਨ ਦੇ ਉੱਤੇ ਗੱਲ ਹੋ ਰਹੀ ਹੈ ਔਰ ਬਾਕੀ ਇਸ਼ੂ ਸਾਰੇ ਬੈਕ ਬਰਨਰ ਤੇ ਚਲੇ ਗਏ ਨੇ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਤੀਸਰੀ ਮੌਤ ਹੋਈ ਹੈ ਔਰ ਹੁਣ ਜਿਹੜੀ ਉਹਨਾਂ ਦੀ ਗਿਣਤੀ ਹੈ, ਕਿਉਂਕਿ ਅੱਜ ਹੀ ਮੈਂ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇੰਡੀਆ ਚੈਪਟਰ ਹੈ ਉਸ ਦੀ ਇੰਚਾਰਜ ਬੀਬੀ ਦਾ ਇੰਟਰਵਿਊ ਸੁਣ ਰਿਹਾ ਸੀ। ਭਾਵੇਂ ਦੱਬੀ ਆਵਾਜ਼ ਨਾਲ ਹੀ ਉਹ ਕਹਿ ਰਹੀ ਸੀ ਕਿ ਉਸ ਲੈਵਲ ਤੇ ਟੈਸਟਿੰਗ ਨਹੀਂ ਹੋ ਰਹੀ। ਸੋ ਜਿਹੜੇ ਲੋਕ ਝੂਠ ਬੋਲਣ ਦੇ ਆਦੀ ਹੁੰਦੇ ਨੇ, ਕਈ ਵਾਰ ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਹੁੰਦਾ ਕਿ ਝੂਠ ਦੇ ਅਸਰ ਅਲਟੀਮੇਟਲੀ ਉਹ ਉਹਨਾਂ ਲਈ ਜਾਨਲੇਵਾ ਹੋਣਗੇ। ਸੋ ਇੱਕ ਪਾਸੇ ਤਾਂ ਗਊ ਮੂਤਰ 500 ਰੁਪਏ ਲੀਟਰ ਦਾ ਵਿਕ ਰਿਹਾ, ਗਊ ਮੂਤਰ ਪਾਰਟੀਆਂ ਹੋ ਰਹੀਆਂ ਔਰ ਹੁਣ ਤਾਂ ਜਿਹੜੀਆਂ ਫੰਡਰ ਗਊਆਂ ਛੱਡੀਆਂ ਸੀ ਉਹਨਾਂ ਨੂੰ ਲੱਭ ਕੇ ਉਹ ਕਹਿੰਦੇ ਨੇ ਕਿ ਭਾਈ ਚਲੋ ਚੰਗਾ ਦੁੱਧ ਤਾਂ ਤੁਸੀਂ ਨਹੀਂ ਦਿੰਦੀਆਂ, ਮੂਤਰ ਹੀ ਦਿਓ। ਔਰ ਬੜੀ ਬੇਸ਼ਰਮੀ ਦੇ ਨਾਲ ਉਹ ਰਾਮਦੇਵ ਤੋਂ ਲੈ ਕੇ ਥੱਲੇ ਤੱਕ ਉਸ ਸਾਰੇ ਨੂੰ ਕਰ ਰਹੇ ਨੇ। ਔਰ ਈਵਨ ਮੈਂ ਦੇਖ ਰਿਹਾ ਸੀ ਕਿ ਇਹ ਗੱਲ ਸਿਰਫ ਹਿੰਦੂ ਤਵੀਆਂ ਤੱਕ ਮਹਿਦੂਦ ਨਹੀਂ ਹੈ। ਰਾਜ ਸਭਾ ਅਪਰ ਹਾਊਸ ਦੇ ਵਿੱਚ ਸੀਨੀਅਰ ਕਾਂਗਰਸ ਲੀਡਰ ਹੈ ਆਸਕਰ ਫਰਨੈਂਡਿਸ, ਜ਼ਾਹਰ ਹੈ ਕਿ ਨਾਂ ਤੋਂ ਲੱਗਦਾ ਹੈ ਕ੍ਰਿਸਚਨ ਹੈ, ਕੇਰਲਾ ਦਾ ਹੋਏਗਾ। ਉਹ ਕਹਿ ਰਿਹਾ ਕਾਂਗਰਸ ਲੀਡਰ ਆਸਕਰ ਫਰਨੈਂਡਿਸ ਸ਼ੇਅਰ ਸਟੋਰੀ ਆਫ ਗਊ ਮੂਤਰਾ ਕਿਉਰਿੰਗ ਕੈਂਸਰ ਇਨ ਰਾਜ ਸਭਾ। ਉਹ ਅਪਰ ਹਾਊਸ ਖਲੋ ਕੇ ਕਾਂਗਰਸ ਦਾ ਸੀਨੀਅਰ ਲੀਡਰ ਇੱਕ ਈਸਾਈ, ਕਿਉਂਕਿ ਜਿਹੜਾ ਉਹ ਭਾਰਤ ਦੇ ਦੀਆਂ ਅਕਲੀਤਾਂ ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ ਜਾਂ ਈਵਨ ਦਲਿਤ ਹੋਣ, ਉਹ ਤਾਂ ਐਕਸਪੈਕਟ ਕਰਦੇ ਨੇ ਇਹੀ ਹੈ ਜਿਹੜਾ ਇਹ ਟਿਪੀਕਲ ਆਸਕਰ ਫਰਨੈਂਡਿਸ ਮਾਡਲ ਹੈ ਕਿ ਤੁਸੀਂ ਖਲੋ ਕੇ ਕਹੋ ਕਿ ਬੰਦੇ ਮਾਤਰਮ, ਤੁਸੀਂ ਖਲੋ ਕੇ ਕਹੋ ਕਿ ਗਊ ਮੂਤਰ ਸਾਰੀਆਂ ਹੀ ਚੀਜ਼ਾਂ ਦਾ ਇਲਾਜ ਹੈ। ਔਰ ਇਹ ਸੀਨੀਅਰ ਕਾਂਗਰਸ ਲੀਡਰ ਆਸਕਰ ਫਰਨੈਂਡਿਸ ਔਨ ਵੈਨਸਡੇ extols the virtues of gau mutra and shared an anecdote about a man claiming to have cured his cancer by drinking cow urine to drive his point home. ਹੁਣ ਉਹ ਬਿੱਲ ਪੇਸ਼ ਕਰ ਰਹੇ ਨੇ ਬੀਜੇਪੀ ਵਾਲੇ ਕਿ ਜੀ ਇਹ ਜਿਹੜਾ ਆਯੁਰਵੈਦਿਕ ਔਰ ਦੂਜੇ ਸਿਸਟਮ ਐਨਫ ਫੰਡਿੰਗ ਦੇ, ਉਹ ਕਹਿ ਰਿਹਾ ਜੀ ਇਹ ਦੂਜੇ ਵੀ ਇਹਦੇ 'ਚ ਸ਼ਾਮਲ ਕਰੋ। ਔਰ ਉਹ ਕਹਿ ਰਿਹਾ ਗਊ ਮੂਤਰ ਦੇ ਇੰਨੇ ਵਰਚੂ, ਇਹ ਕਾਂਗਰਸ ਦਾ ਲੀਡਰ ਇੱਕ ਈਸਾਈ, ਔਰ ਇਹ ਜਿਹੜਾ ਇਸ ਕਿਸਮ ਦਾ ਫਰਾਡ ਉਹ ਵਿਕ ਰਿਹਾ। ਔਰ ਇਸ ਹਾਲਤ 'ਚ ਜੇ ਉਹ ਦਾਅਵਾ ਕਰਨ ਜੀ ਸਾਡੇ ਕੇਸ ਸਿਰਫ 137 ਨੇ, ਮੈਨੂੰ ਲੱਗਦਾ ਹੈ ਵੀ ਇਹ ਇਸ ਡਾਟੇ ਦੇ ਨਾਲ, ਫਿਗਰਸ ਦੇ ਨਾਲ ਬਹੁਤ ਤੋੜ-ਫੋੜ ਕਰ ਰਹੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਦੇ ਨਤੀਜੇ ਵੀ ਸਾਹਮਣੇ ਹੋਣਗੇ। ਹਾਲਾਂਕਿ ਰਾਜਘਾਟ, ਲਾਲ ਕਿਲਾ, ਤਾਜ ਮਹਿਲ ਇਹ ਵੀ ਬੰਦ ਕਰ ਦਿੱਤੇ ਗਏ ਨੇ ਤੇ ਅਫਗਾਨਿਸਤਾਨ, ਫਿਲੀਪੀਨ ਤੇ ਮਲੇਸ਼ੀਆ ਦੇ ਜਿਹੜੇ ਯਾਤਰੀ ਨੇ ਉਹਨਾਂ ਦੇ ਉੱਤੇ ਵੀ ਰੋਕ ਲਾ ਦਿੱਤੀ ਹੈ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਉੱਥੇ ਬਾਹਰੋਂ ਗਏ ਕਿਸੇ ਨੂੰ ਕੁਆਰੰਟਾਈਨ ਉੱਤੇ ਕੀਤਾ ਹੋਇਆ ਸੀ, ਪੰਜਾਬੀ ਸਿੱਖ ਮੁੰਡਾ, ਉਹਨੇ 7ਵੀਂ ਮੰਜ਼ਲ ਤੋਂ ਛਾਲ ਮਾਰੀ, ਕਿਉਂਕਿ ਜਿਨ੍ਹਾਂ ਨੂੰ ਰੱਖ ਰਹੇ ਨੇ ਉਹਨਾਂ ਦੀ ਹਾਲਤ ਇੰਨੀ ਕੁ ਬਦਤਰ ਹੈ ਕਿ ਉਹ ਸਮਝਦੇ ਨੇ ਵੀ ਤਾਂ ਅਸੀਂ ਨਹੀਂ ਮਰਨਾ, ਇੱਥੇ ਮਰ ਜਾਣਾ।
ਔਰ ਦੂਸਰੇ ਪਾਸੇ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਸਿੱਖਾਂ ਦੇ ਧਾਰਮਿਕ ਅਦਾਰਿਆਂ ਦੇ ਹਵਾਲੇ ਨਾਲ, ਬੇਸ਼ੱਕ ਕਰਤਾਰਪੁਰ ਸਾਹਿਬ ਗੁਰਦੁਆਰੇ ਸਾਹਿਬ ਦੇ ਲਈ ਜਿਹੜਾ ਉਹ ਪਾਬੰਦੀ ਲਾ ਦਿੱਤੀ ਹੈ, ਪਰ ਸ਼੍ਰੋਮਣੀ ਕਮੇਟੀ ਨੇ ਜਿਹੜੀ ਉਹਨਾਂ ਦੀ ਐਗਜ਼ੈਕਟਿਵ ਦੀ ਕੱਲ ਮੀਟਿੰਗ ਸੀ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਦਰਬਾਰ ਸਾਹਿਬ ਇਹ ਜਿਹੜਾ ਬੇਸ਼ੱਕ ਯਾਤਰੂਆਂ ਦੀ ਗਿਣਤੀ ਘਟੀ ਹੈ, ਪਰ ਇਹਦੇ ਸਾਡੇ 4 ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣ ਵਾਲੇ ਨੇ, ਤੇ ਉਹਨਾਂ ਨੇ ਇਸ ਦੇ ਉੱਤੇ ਹਦਾਇਤਾਂ ਜ਼ਰੂਰ ਲਈਆਂ ਨੇ। ਡਾਕਟਰਾਂ ਦੀ ਟੀਮ ਵੀ ਨਾਲ ਦੀ ਨਾਲ ਟੈਸਟ ਕਰਦੀ ਹੈ, ਔਰ ਜਿਹੜੇ ਦਰਸ਼ਨ ਕਰਨ ਜਾ ਰਹੇ ਨੇ ਉਹਨਾਂ 'ਚ ਵੀ ਇੱਕ ਰੀਜ਼ਨੇਬਲ ਡਿਸਟੈਂਸ ਰੱਖਿਆ ਜਾ ਰਿਹਾ ਹੈ। ਲੰਗਰ ਦੇ ਵਿੱਚ ਜਿਹੜੀਆਂ ਵੱਡੀਆਂ ਪੰਕਤਾਂ ਲੱਗਦੀਆਂ ਸੀ ਉਹਦੀ ਥਾਂ ਤੇ ਛੋਟੀਆਂ ਕਰ ਦਿੱਤੀਆਂ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਅਸੀਂ ਇਵੇਂ ਹੀ ਕਰਾਂਗੇ। ਔਰ ਇਹ ਹੈ ਕਿ ਗੋਲਡਨ ਟੈਂਪਲ ਸੈਨੀਟਾਈਜ਼, ਡਾਕਟਰ ਟੂ ਸਕਰੀਨ ਡਿਵੋਟੀਜ਼, ਉੱਥੇ ਮੌਕੇ ਦੇ ਉੱਤੇ ਟੈਸਟ ਵਾਲਾ ਪਾਰਟ ਵੀ ਹੈ, ਸੈਨੀਟਾਈਜ਼ਰ ਵੀ ਨੇ, ਔਰ ਇਹ ਉਹਨਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕੀਤਾ। ਔਰ ਲੰਬੇ ਲੰਬੇ ਕਿਊ ਜਿਹੜੇ ਨੇ ਉਹਨਾਂ ਦੀ ਥਾਂ ਤੇ ਗੈਪ ਹੈ। ਔਰ ਬਿਸਾਈਡਸ ਦਾ ਪਰਿਕਰਮਾ ਇਜ਼ ਬੀਇੰਗ ਸੈਨੀਟਾਈਜ਼ਡ ਥਰੂ ਆਊਟ, ਆਲ ਰੇਲਿੰਗਸ, ਡੋਰਸ, ਬੇਸ ਆਫ ਨਿਸ਼ਾਨ ਸਾਹਿਬ ਹੈਜ਼ ਬੀਨ ਸੈਨੀਟਾਈਜ਼ਡ। ਔਰ ਇਹ ਵੀ ਇੱਕ ਚੰਗੀ ਗੱਲ ਹੈ ਕਿ ਐਟਲੀਸਟ ਉਹਨਾਂ ਨੇ ਹਰ ਪ੍ਰੀਕਾਸ਼ਨ ਇਹੀ ਹੈ। ਹਾਲਾਂ ਜਿਉਂ-ਜਿਉਂ ਅੱਗੇ ਨਜ਼ਰ ਆਏਗਾ, ਕਿਉਂਕਿ ਇਹ ਇਸ ਵੇਲੇ ਇਸ ਕਿਸਮ ਦਾ ਬਣ ਗਿਆ ਰੋਗ ਕਿ ਉਹਦੇ ਚੋਂ ਪਤਾ ਨਹੀਂ ਕਿਹੜਾ ਸਾਧਨ ਜਿਹੜਾ ਉਹ ਅੱਗੋਂ ਉਸ ਇਨਫੈਕਸ਼ਨ ਨੂੰ ਸਪਰੈਡ ਆਊਟ ਕਰਨ ਦਾ ਹੋਏ। ਔਰ ਈਵਨ ਨਿਊਯਾਰਕ ਦੇ ਮੇਅਰ ਜਿਹੜੇ ਬਿਲ ਬਲੈਸੀ ਨੇ, ਉਹਨਾਂ ਨੇ ਵੀ ਇਹ ਕਿਹਾ ਨਿਊਯਾਰਕਰਸ ਸ਼ੁੱਡ ਬੀ ਪ੍ਰੀਪੇਅਰਡ ਫॉर ਪੋਸਿਬਿਲਿਟੀ ਆਫ ਸ਼ੈਲਟਰ ਇਨ ਪਲੇਸ ਆਰਡਰ, ਕਿ ਵੀ ਸਾਰੇ ਸ਼ੈਲਟਰਸ 'ਚ ਰਹਿਣਾ, ਕਿਤੇ ਵੀ ਸਿਰਫ ਐਮਰਜੈਂਸੀ ਸਰਵਿਸਿਜ਼ ਜਾਂ ਕੋਈ ਹੋਰ ਜਿਹੜੀ ਹੈ ਉਹਦੇ ਲਈ ਨਿਕਲਿਆ ਜਾ ਸਕਦਾ। ਹਾਲਾਂਕਿ ਨਿਊਯਾਰਕ ਦੇ ਗਵਰਨਰ ਮਿਸਟਰ ਕੂਮੋ ਨੇ ਇਸ ਨੂੰ ਕਿਹਾ ਵੀ ਇਹ ਪੋਸੀਬਲ ਨਹੀਂ ਹੋਏਗਾ ਔਰ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਏਗਾ। ਲੇਕਿਨ ਇਸ ਤੋਂ ਇਹ ਅੰਦਾਜ਼ਾ ਹੁੰਦਾ ਕਿਉਂਕਿ ਨਿਊਯਾਰਕ ਦੇ ਵਿੱਚ ਹੀ ਜਿਹੜੇ ਇਨਫੈਕਟਡ ਕੇਸਿਸ ਨੇ ਉਹਨਾਂ ਦੀ ਗਿਣਤੀ 800 ਤੋਂ ਜ਼ਿਆਦਾ ਹੋ ਗਈ ਹੈ। ਸੋ ਕੱਲੇ ਨਿਊਯਾਰਕ ਦੇ ਵਿੱਚ, ਔਰ ਇੱਥੇ ਵੀ ਜਿਵੇਂ ਹਸਪੀਟਲਸ ਦੇ ਵਿੱਚ ਜਾਂ ਦੂਸਰੇ 'ਚ ਕਾਫੀ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਵੀ ਇਸ ਲਿਹਾਜ਼ ਨਾਲ ਤਾਂ ਨਹੀਂ ਬਣੀਆਂ ਹੋਈਆਂ ਕਿ ਕਦੇ ਬਾਇਓਲੋਜੀਕਲ ਵਾਰਫੇਅਰ ਹੋਏਗੀ, ਕਿਉਂਕਿ ਨਿਊਕਲੀਅਰ ਦੇ ਲਿਹਾਜ਼ ਨਾਲ ਵੀ ਬਹੁਤ ਸਾਰੇ ਉਹਨਾਂ ਨੇ ਵਾਸ਼ਿੰਗਟਨ ਜਾਂ ਦੂਜੇ 'ਚ ਆਪਣੇ ਬੰਕਰ ਤਾਂ ਬਣਾਏ ਹੋਣਗੇ, ਪਰ ਕਦੇ ਇਹ ਇੱਕ ਤਰੀਕੇ ਨਾਲ ਬੇਸ਼ੱਕ ਕਿਸੇ ਨੇ ਕੋਈ ਦੁਸ਼ਮਣੀ ਦੇ ਨਾਲ ਜਾਂ ਕੋਈ ਐਨਮੀ ਦੀ ਜੰਗ ਨਹੀਂ ਹੋ ਰਹੀ, ਕੋਈ ਵਾਰ ਨਹੀਂ ਡਿਕਲੇਅਰਡ ਇੱਕ ਦੂਜੇ ਦੇ ਖਿਲਾਫ, ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਆਊਟਬ੍ਰੇਕ ਹੈ, ਜਿਸ ਕਿਸਮ ਦਾ ਆਊਟਬ੍ਰੇਕ ਤੋਂ ਐਂਡੈਮਿਕ, ਪੈਂਡੈਮਿਕ ਔਰ ਹੁਣ ਐਪੀਡੈਮਿਕ ਲੈਵਲ ਤੇ ਗੱਲ ਚਲੀ ਗਈ ਹੈ, ਇਹ ਆਲਮੋਸਟ ਉਹੀ ਤਿਆਰੀਆਂ ਲੋੜੀਂਦੀਆਂ ਸੀ ਜਾਂ ਲੋੜੀਂਦੀਆਂ ਨੇ ਜਿਹੜੀਆਂ ਕਿ ਕਿਸੇ ਬਾਇਓਲੋਜੀਕਲ ਵਾਰਫੇਅਰ ਲਈ। ਬਾਇਓਲੋਜੀਕਲ ਵੀ ਇਹੀ ਹੁੰਦੇ ਨੇ ਵੈਪਨ, ਹੋਰ ਕੀ ਹੁੰਦਾ, ਉਹ ਡੈਲੀਬਰੇਟਲੀ ਛੱਡੇ ਜਾਂਦੇ ਨੇ। ਇਹਦਾ ਤਾਂ ਅਜੇ ਡਿਬੇਟ ਹੀ ਹੋ ਰਿਹਾ ਵੀ ਕੀ ਹੈ। ਹਾਲਾਂ ਅੱਜ ਹੀ ਸਾਡੇ ਮਿੱਤਰ ਸੁਖਜਿੰਦਰ ਸਿੰਘ ਬਾਜਵਾ ਦੱਸ ਰਹੇ ਸੀ ਕਿ ਇਹ ਵੀ ਚੱਲ ਰਿਹਾ ਕਿ ਜਿਵੇਂ ਚਾਈਨਾ ਤੋਂ ਜਿੰਨਾ ਸਟੱਫ ਆਉਂਦਾ ਹੈ ਉਸ ਦੀ ਮੇਨ ਪੋਰਟ ਜਿਹੜੀ ਹੈ ਜਿੱਥੇ ਆ ਕੇ ਲੱਗਦਾ ਹੈ ਉਹ ਇਟਲੀ ਹੈ, ਔਰ ਜੇ ਇਟਲੀ ਦੇ ਵਿੱਚ ਇੰਨੀ ਜ਼ਿਆਦਾ ਪ੍ਰਭਾਵਿਤ ਕਰਨ ਦੀ ਲਾਈਨ ਹੋਈ ਹੈ, ਸਾਰਾ ਚੀਨੀ ਪ੍ਰੋਡਕਟ ਉੱਥੇ ਹੀ ਡੰਪ ਕੀਤੇ ਹੋਏ ਨੇ, ਤੇ ਇਸ ਨੂੰ ਇਸ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਜੋ ਇਹਨਾਂ ਦਾ ਕੱਲ੍ਹ ਜਿਵੇਂ ਇੱਕ ਸੈਗਮੈਂਟ ਕੀਤਾ ਸੀ ਕਿ ਅਮਰੀਕਾ ਚਾਈਨਾ ਸਪੈਟ ਹੈ ਇੱਕ ਦੂਜੇ ਦੇ ਉੱਤੇ ਕਿ ਕਿਹਨੇ ਕੀ ਕੀਤਾ, ਕਿਹਨੇ ਕਿਹਨੂੰ ਕੀ ਕਿਹਾ। ਸੋ ਇਹ ਕਈ ਵਾਰ ਪਤਾ ਨਹੀਂ ਹੁੰਦਾ ਹੈ, ਜਿਹੜੀਆਂ ਇੱਕ ਪਾਸੇ ਤਾਂ ਠੀਕ ਹੈ ਕੰਸਪੀਰੇਸੀ ਥਿਊਰੀਜ਼ ਵੀ ਟੂ ਮੱਚ ਹੁੰਦੀਆਂ, ਪਰ ਜੇ ਅਸੀਂ ਪਾਸਟ ਦੇ ਵਿੱਚ ਦੇਖੀਏ ਬਹੁਤ ਸਾਰੀਆਂ ਚੀਜ਼ਾਂ ਪਾਸਟ ਹਿਸਟਰੀ ਦੇ ਵਿੱਚ, ਤੇ ਕਿਵੇਂ ਕਈ ਵਾਰ ਜਿਹੜੀ ਦੁਸ਼ਮਣੀ ਹੁੰਦੀ ਹੈ ਉਹ ਕਿਸ ਹੱਦ ਤੱਕ ਲੈ ਜਾਂਦੀ ਹੈ, ਉਦੋਂ ਤੁਸੀਂ ਭਾਵੇਂ ਤੁਹਾਡੀਆਂ ਆਪਣੀਆਂ ਉਂਗਲਾਂ ਵੀ ਸੜ ਜਾਣ ਤੇ ਤੁਸੀਂ ਕਿਸ ਹੱਦ ਤੱਕ ਜਾਂਦੇ ਹੋ। ਔਰ ਇਸ ਬਾਰੇ ਪੰਜਾਬੀਆਂ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ। ਜਿਵੇਂ ਕੋਈ ਬੜੀ ਪਪੂਲਰ ਕਹਾਣੀ ਹੈ ਕਿ ਕਿਸੇ ਬੰਦੇ ਨੇ ਬੜੀ ਇਬਾਦਤ ਕੀਤੀ ਔਰ ਜਿਹੜੀ ਹੈ ਉਹ ਰੱਬ ਦੀ ਜਿਹੜੀ ਹੈ ਉਹ ਆਕਾਸ਼ਬਾਣੀ ਹੋਈ ਜਾਂ ਬਈ ਆਈ, ਉਹਨੂੰ ਕਿਹਾ ਕਿ ਭਾਈ ਤੂੰ ਤੇਰੀ ਬੰਦਗੀ ਕਬੂਲ ਹੈ ਔਰ ਤੂੰ ਮੰਗ, ਪਰ ਜੋ ਤੂੰ ਮੰਗੇਗਾ ਤੇਰੇ ਗੁਆਂਢੀ ਨੂੰ ਉਸ ਤੋਂ ਦੁੱਗਣਾ ਮਿਲੇਗਾ। ਤੇ ਉਹ ਹੁਣ ਜਿਹੜਾ ਬੰਦਗੀ ਵਾਲਾ ਵੀ ਹੈ ਉਹਨੂੰ ਕਹਿੰਦਾ ਵੀ ਅੱਛਾ ਉਹਨੂੰ ਦੁੱਗਣਾ ਮਿਲੇਗਾ, ਉਹ ਕਹਿੰਦਾ ਵੀ ਇਸ ਤਰ੍ਹਾਂ ਕਰ ਰੱਬਾ ਵੀ ਮੇਰੀ ਕੱਖ ਕੱਢ ਲੈ, ਮੇਰਾ ਗੁਆਂਢੀ ਦਾ ਘੱਟੋ ਘੱਟ ਨਾ ਹੋ ਕੇ ਮਰੇ। ਸੋ ਇਹ ਸ਼ੋਅ ਕਰਦਾ ਵੀ ਅਸੀਂ ਤਾਂ ਉਸ ਖਿੱਤੇ 'ਚ ਬਿਹਤਰ ਜਾਣਦੇ ਆ। ਦੋਸਤੀ ਵੀ ਸਾਡੀ ਕਨਸੈਪਟ ਯਾਰ ਦਾ ਕਿ ਕਿਸ ਹੱਦ ਤੱਕ ਦੋਸਤ ਦੇ ਲਈ ਜਾਣਾ, ਇਹ ਵੀ ਪੰਜਾਬ ਦੇ ਕਲਚਰ ਤੋਂ ਬਿਨਾਂ ਹੋਰ ਕਿਤੇ ਦੁਨੀਆ, ਹਾਂ
ਜਿਹੜਾ ਇਹਨਾਂ ਦੇ ਇਟਲੀ ਦੇ ਵਿੱਚ ਇੱਕ ਰੀਜਨ ਹੈ, ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਜਿਹੜੇ ਇੱਥੋਂ ਵੀ ਬਹੁਤ ਵਾਰੀ ਜਿਨ੍ਹਾਂ ਦੇ ਉੱਤੇ ਗੈਂਗਸਟਰਸ ਔਰ ਦੂਸਰਿਆਂ ਦੀਆਂ ਫਿਲਮਾਂ ਵੀ ਬਣੀਆਂ ਜੀ ਕਿ ਉਹ ਕਿਸ ਹੱਦ ਤੱਕ ਜਾ ਕੇ ਡਿਫੈਂਡ ਕਰਦੇ ਨੇ ਯਾਰ ਨੂੰ। ਸੋ ਉਸ ਤੋਂ ਬਿਨਾਂ ਹੋਰ ਇਹ ਕਿਤੇ ਨਹੀਂ ਹੈ। ਸੋ ਹੁਣ ਔਰ ਮੁਲਕਾਂ ਦੇ ਤਾਂ ਇੰਟਰਸਟ ਕਲੈਸ਼ ਹੁੰਦੇ ਨੇ, ਔਰ ਅਸੀਂ ਦੇਖ ਰਹੇ ਹਾਂ ਵੀ ਇਸ ਸਾਰੇ ਤੋਂ ਪਹਿਲਾਂ ਕਿਵੇਂ ਅਮਰੀਕਾ ਔਰ ਚਾਈਨਾ ਦੇ ਵਿਚਾਲੇ ਇੱਕ ਟ੍ਰੇਡ ਵਾਰ ਚੱਲ ਰਹੀ ਸੀ, ਟੈਰਿਫਸ ਲਗਾਏ ਗਏ। ਸਿਸਿਲੀਅਨਸ ਇਟਲੀ ਦੇ ਵਿੱਚ ਜਿਹੜਾ ਸਿਸਿਲੀਅਨਸ ਬਾਰੇ, ਸਿਸਿਲੀਅਨ ਮਾਫੀਆ ਬੜਾ ਪਾਵਰਫੁਲ ਹੈ ਜੀ ਤੇ ਪਰ ਉਹਨਾਂ 'ਚ ਵੀ ਇਹ ਹੁੰਦਾ ਹੈ ਕਿ ਵੀ ਉਹ ਜਿਹਦੇ ਨਾਲ ਖਲੋਤੇ ਹੁੰਦੇ ਨੇ ਉਹ ਟੁਕੜੇ ਟੁਕੜੇ ਹੋ ਜਾਣਗੇ, ਕਦੇ ਮੂੰਹ ਨਹੀਂ ਖੋਲਦੇ ਔਰ ਵਫਾ ਨਿਭਾਉਂਦੇ ਨੇ। ਔਰ ਇਹੀ ਪਾਰਟ ਅਸੀਂ ਅੱਜ ਦੇਖ ਰਹੇ ਹਾਂ ਕਿ ਵੀ ਜੇ ਇਸ ਹੱਦ ਤੱਕ ਜਾ ਕੇ ਕੁਝ ਹੋਇਆ ਹੋਏ, ਹਾਲਾਂਕਿ ਜਿਵੇਂ ਅਸੀਂ ਕਿਹਾ ਵੀ ਡੇਲੀ ਪੋਸਟ ਔਰ ਵਾਸ਼ਿੰਗਟਨ ਟਾਈਮਜ਼ ਇਹਨਾਂ ਨੇ ਤਾਂ ਇਹ ਸਟੋਰੀ ਜਿਹਨੂੰ ਈਵਨ ਫੌਕਸ ਨਿਊਜ਼ ਨੇ ਵੀ ਚੁੱਕਿਆ ਕਿ ਜੀ ਉੱਥੇ ਵੁਹਾਨ ਦੇ ਵਿੱਚ ਚਾਈਨਾ ਜਿਹੜਾ ਉਹ ਬਾਇਓਲੋਜੀਕਲ ਵੈਪਨ ਬਣਾ ਰਿਹਾ ਸੀ ਔਰ ਇਹ ਵਾਇਰਸ ਉਹਦੀ ਹੈ ਜਿਹੜੀ ਕਿ ਸਡਨਲੀ ਲੀਕ ਹੋ ਗਈ। ਔਰ ਦੂਸਰਾ ਸੋ ਇਸ ਔਰ ਹੁਣ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਇਹਦਾ ਜ਼ਿਕਰ ਅਮਰੀਕਾ 'ਚ ਹੁਣ ਇਹ ਵੀ ਆਇਆ ਕਿ 2018 ਦੇ ਵਿੱਚ ਜਿਹੜੇ ਇਹਨਾਂ ਦੀਆਂ ਸੀਕ੍ਰੀਟ ਇੰਟੈਲੀਜੈਂਸ ਰਿਪੋਰਟ ਸੀ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਕਿਸਮ ਦੀ ਵਾਇਰਸ ਕੋਈ ਆ ਸਕਦੀ ਹੈ। ਹੁਣ ਇਹ ਸਾਰਾ ਕੁਝ ਬਹੁਤ ਕੁਝ ਐਸਾ ਹੁੰਦਾ ਅਸੀਂ ਈਵਨ ਰਿਅਲਾਈਜ਼ ਵੀ ਨਹੀਂ ਕਰ ਸਕਦੇ ਕਿ ਜਿਹੜੀ ਡੀਪ ਸਟੇਟ ਹੈ ਜਾਂ ਜਿਹੜੀ ਕਿਸ ਹੱਦ ਤੱਕ ਜਾ ਕੇ ਇਹ ਜਿਹੜੀ ਏਜੰਸੀਆਂ ਦੀ ਖੇਡ ਹੈ ਇਹ ਖੇਡੀ ਜਾਂਦੀ ਹੈ। ਔਰ ਇਹ ਹਿਸਟਰੀ 'ਚ ਵੀ, ਅਮਰੀਕਾ ਦੀ ਹਿਸਟਰੀ 'ਚ ਵੀ ਅਸੀਂ ਦੇਖਦੇ ਹਾਂ। ਈਵਨ 9/11 ਨੂੰ ਲੈ ਕੇ ਵੀ ਇਹ ਦੱਸਿਆ ਜਾ ਰਿਹਾ ਕੁਝ, ਉਹਦੇ ਤੇ ਇੱਕ ਫਿਲਮ ਵੀ ਬਣੀ ਕਿ ਵੀ ਇਹ ਜਿਹੜੀ ਕਿਵੇਂ ਉਹ ਸਾਰੇ ਜਿਹੜੇ ਇਹਨਾਂ ਦੇ ਕੋਲ ਜਾਣਕਾਰੀ ਸੀ, ਇਹ ਪੋਸੀਬਲ ਹੈ ਕਿ ਇੰਨਾ ਵਰਸਟ ਹੋਏਗਾ ਕਿ ਵੀ ਉਹ ਜਿਹੜਾ 100 ਟਨ ਟ੍ਰਾਈਨਾਈਟ੍ਰੋਟੋਲਵੀਨ ਹੈ ਉਹਦੇ ਹੀ ਭਾਰ ਦੇ ਥੱਲੇ ਜਿਹੜਾ ਉਹ ਸਾਰਾ ਕੁਝ ਕਲੈਪਸ ਹੋ ਜਾਏਗਾ। ਇਸੇ ਤਰ੍ਹਾਂ ਜਦੋਂ ਅਮਰੀਕਾ ਜਿਹੜਾ ਉਹ ਜੁਆਇਨ ਨਹੀਂ ਸੀ ਕਰ ਰਿਹਾ ਸੈਕੰਡ ਵਰਲਡ ਵਾਰ, ਨਿਊਟਰਲ ਸੀ ਪਹਿਲੇ 2-2.5 ਸਾਲ, ਤੇ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਜਿਹੜਾ ਅਮਰੀਕਨ ਸ਼ੋਰ ਦੇ ਉੱਤੇ ਪਰਲ ਹਾਰਬਰ ਤੇ ਅਟੈਕ ਹੁੰਦਾ ਹੈ ਜਾਪਾਨੀਆਂ ਦਾ ਔਰ ਉਹਨਾਂ ਦੇ ਡੁੱਬ ਜਾਂਦੇ ਨੇ ਔਰ ਉਹ ਅਮਰੀਕਨ ਉਸ ਤੋਂ ਬਾਅਦ ਟੋਟਲ ਪਬਲਿਕ ਵਿਊ ਬਦਲ ਜਾਂਦਾ ਹੈ। ਇਹ ਵੀ ਉਸ ਤੋਂ ਬਾਅਦ ਨੇ ਕੰਸਪੀਰੇਸੀ ਥਿਊਰੀਜ਼ ਕਿ ਇਹਨਾਂ ਨੂੰ ਪਤਾ ਸੀ ਕਿ ਪਰਲ ਹਾਰਬਰ ਤੇ ਜਾਪਾਨੀ ਅਟੈਕ ਕਰਨ ਜਾ ਰਹੇ ਨੇ, ਜਾਂ ਬ੍ਰਿਟਿਸ਼ ਇੰਟੈਲੀਜੈਂਸ ਨੇ ਹਾਲਾਤ ਉਹ ਪੈਦਾ ਕੀਤੇ ਖਬਰਾਂ ਡ੍ਰੌਪ ਕਰਕੇ ਕਿ ਜਾਪਾਨ ਨੂੰ ਕੀਤਾ, ਪਰ ਇੰਨਾ ਅੰਦਾਜ਼ਾ ਇਹਨਾਂ ਨੂੰ ਨਹੀਂ ਸੀ ਕਿ ਇਹ ਜਿਹੜਾ ਇਸ ਹੱਦ ਤੱਕ ਨੁਕਸਾਨ ਹੋ ਸਕਦਾ। ਸੋ ਇਹ ਨਹੀਂ ਸਾਰੀ ਗੱਲ ਗਲਤ ਨਹੀਂ ਹੁੰਦੀ, ਲੇਕਿਨ ਸਾਨੂੰ ਤਾਂ ਇੰਨਾ ਕੁ ਨਜ਼ਰ ਆ ਰਿਹਾ ਵੀ ਇਹ ਟਿਊਬ ਚੋਂ ਨਿਕਲੀ ਜਾਂ ਕਿਸੇ ਨੇ ਪਹਿਲਾਂ ਬਣਾਈ ਜਾਂ, ਪਰ ਇਸ ਵੇਲੇ ਸੱਚਮੁੱਚ ਜਿਹੜਾ ਕੋਰੋਨਾ ਦਾ ਕਹਿਰ ਹੈ ਉਹਨੇ ਦੁਨੀਆ ਭਰ ਦੇ ਵਿੱਚ ਉਸ ਕਿਸਮ ਦਾ ਬਣਾਇਆ ਹੋਇਆ। ਹਾਲਾਂਕਿ ਇਸ ਸਾਰੇ ਡਰ ਔਰ ਖੌਫ ਦੇ ਮਾਹੌਲ 'ਚ ਪਿਆਰ ਦੇ ਸੁਨੇਹੇ ਵੀ ਆ ਰਹੇ ਨੇ ਕਿ ਭਾਈ ਇਹ ਵੇਲਾ ਇਨਸਾਨ ਨੂੰ ਇਨਸਾਨ ਸਮਝੋ। ਔਰ ਜਿਵੇਂ ਅਸੀਂ ਵੀ ਕਿਹਾ ਸੀ, ਅੱਜ ਵੀ ਮੇਰਾ ਇੱਕ ਟਾਕ ਸ਼ੋ ਅੱਜ ਦੀ ਆਵਾਜ਼ ਪਿਛਲੇ 22-23 ਸਾਲ ਤੋਂ ਟੋਰਾਂਟੋ 'ਚ ਹੁੰਦਾ, ਮੈਂ ਕਿਹਾ ਸੀ ਕਿ ਵੀ ਇਹ ਸਿੱਖ ਦੇ ਨਾਤੇ ਸਾਡਾ ਇਹ ਫਰਜ਼ ਵੀ ਹੈ ਜਿੱਥੇ ਸਾਰੀਆਂ ਪ੍ਰੀਕਾਸ਼ਨਸ ਲੈਣੀਆਂ ਜ਼ਰੂਰੀ ਨੇ ਉੱਥੇ ਟੂ ਲੀਡ ਫਰਮ ਦਾ ਫਰੰਟ। ਔਰ ਮੈਂ ਕਿਹਾ ਵੀ ਇਸ ਮਾਮਲੇ 'ਚ ਅਸੀਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜ਼ਿੰਦਗੀ ਸਾਡੇ ਲਈ ਐਗਜ਼ੈਂਪਲਰੀ ਹੈ ਕਿ ਦਿੱਲੀ ਦੇ ਵਿੱਚ ਚੇਚਕ ਫੈਲੀ ਹੋਈ ਹੈ, ਸਮਾਲ ਪੌਕਸ ਵੀ ਇੱਦਾਂ ਹੀ ਫੈਲਦੀ ਸੀ ਔਰ ਵੱਡੇ ਪੈਮਾਨੇ ਤੇ ਡੈਥਸ ਹੁੰਦੀਆਂ ਸੀ, ਲੋਕ ਸ਼ਹਿਰ ਛੱਡ ਕੇ ਦੌੜ ਰਹੇ ਸੀ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੇ ਸਿੱਖਾਂ ਦੇ ਨਾਲ ਉਸ ਸ਼ਹਿਰ 'ਚ ਆਉਂਦੇ ਨੇ, ਕਿਵੇਂ ਉਹ ਮਦਦਗਾਰ ਹੁੰਦੇ ਨੇ ਲੋਕਾਂ ਦੇ ਨਾਲ। ਕਈ ਵਾਰ ਲੋਕਾਂ ਦੇ ਨਾਲ ਖਲੋਣਾ ਹੀ ਜਿਹੜਾ ਹੁੰਦਾ ਹੈ ਦੁੱਖ ਦੀ ਘੜੀ, ਉਹ ਹੀ ਇੱਕ ਹੌਸਲੇ ਵਾਲਾ ਹੁੰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਜਿਨ੍ਹਾਂ ਪ੍ਰਥਾਏ ਅਸੀਂ 2 ਵੇਲੇ ਦੀ ਅਰਦਾਸ ਯਾਦ ਕਰਦੇ ਹਾਂ, ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਔਰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਇਸ ਗੱਲ ਦੀ ਟੈਸਟੀਮਨੀ ਹੈ ਕਿ ਕਿਵੇਂ ਉਹਨਾਂ ਨੇ ਜਿਹੜਾ ਅਲਟੀਮੇਟਲੀ ਉਸ ਬਿਮਾਰੀ ਨੂੰ ਆਪਣੇ ਤੇ ਲਿਆ ਔਰ ਉਹਨਾਂ ਦੀ ਉਹ ਜੋਤੀ ਜੋਤ ਸਮਾਏ। ਸੋ ਇਸ ਤੋਂ ਵੱਧ ਕੇ ਜਿਹੜੀ ਆ ਹੋਰ ਕੋਈ ਵੱਡੀ ਉਦਾਹਰਣ ਨਹੀਂ ਹੈ। ਔਰ ਜਿੱਥੇ ਜਿੱਥੇ ਸਿੱਖ ਸਮਾਜ ਸੇਵੀ ਆਰਗੇਨਾਈਜੇਸ਼ਨਸ ਜਾਂ NGOs ਜਾਂ ਦੂਸਰੀਆਂ ਇਸ ਮਾਮਲੇ ਦੇ ਵਿੱਚ ਉਤਰੀਆਂ ਔਰ ਕਈ ਥਾਂ ਤੇ ਜਿੱਥੇ ਉਹਨਾਂ ਨੇ ਕਿਹਾ ਵੀ ਠੀਕ ਹੈ ਲੰਗਰ ਔਰ ਦੂਸਰੇ ਦਾ ਅਸੀਂ ਹੈ, ਲੇਕਿਨ ਉਹ ਰਸਤਾ ਖੁੱਲੇ ਔਰ ਕੈਰੀ ਕਰਨ ਵਾਲਾ ਜਿਹੜਾ ਉਹ ਤਿਆਰ ਕੀਤੀਆਂ ਨੇ ਕਿਟ, ਜਿਵੇਂ ਮਿਲਪੀਟਸ
ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਹੀ ਮੇਰੀ ਡਾਕਟਰ ਪ੍ਰਿਤਪਾਲ ਸਿੰਘ ਨਾਲ ਗੱਲ ਹੋ ਰਹੀ ਸੀ ਜੀ ਕਿ ਉਹਨਾਂ ਨੇ ਕਿਹਾ ਜੀ ਠੀਕ ਹੈ, ਮਤਲਬ ਅਸੀਂ ਬੰਦ ਨਹੀਂ ਕਰ ਰਹੇ, ਤਿਆਰ ਹੋਏਗਾ ਪੂਰਾ ਪ੍ਰੀਕਾਸ਼ਨ ਲੈ ਕੇ। ਜਿਹੜਾ ਗੁਰੂ ਦੇ ਜਿਹੜਾ ਭੁੱਖਾ ਜਾਂ ਉੱਥੇ ਬਹੁਤ ਸਾਰੇ ਸਟੂਡੈਂਟ ਵੀ ਨੇ, ਦੂਸਰੇ ਵੀ ਆਉਂਦੇ ਨੇ, ਜਿਹੜੇ ਬਹੁਤ ਸਾਰੇ ਇੰਡੀਅਨ ਤਾਂ 90% ਤੋਂ ਜ਼ਿਆਦਾ ਕੋਈ ਸਿੱਖ ਵੀ ਨਹੀਂ ਨੇ ਜਿਹੜੇ ਆਉਂਦੇ ਨੇ ਗੁਰਦੁਆਰਿਆਂ ਡਾਲਸ 'ਚ ਹੈ। ਉਹਨੂੰ ਕਿਹਾ ਜੀ ਅਸੀਂ ਤਿਆਰ ਕਰਕੇ ਪੈਕ ਕਰਕੇ ਔਨ ਦਾ ਡੋਰ ਡਿਲੀਵਰ ਕਰ ਦਿਆਂਗੇ ਕਿ ਜਿਹੜਾ ਗੁਰੂ ਦੇ ਘਰ 'ਚ ਆਇਆ ਉਹ ਭੁੱਖਾ ਨਹੀਂ ਜਾਏਗਾ। ਮੈਂ ਸਮਝਦਾ ਵੀ ਇਹ ਸਾਡੀ ਸਪਿਰਿਟ ਵੀ ਹੈ, ਬਟ ਐਟ ਦਾ ਸੇਮ ਟਾਈਮ ਇਹ ਵੀ ਨੇ ਸਾਡੇ ਜਿਨ੍ਹਾਂ ਨੇ ਉਹ ਪਿਛਲੀਆਂ ਸੀਟਾਂ ਵੀ ਲੱਦੀਆਂ ਹੋਈਆਂ ਆਟੇ ਦੇ ਭੋਰਿਆਂ ਨਾਲ ਦੂਸਰਿਆਂ ਦਾ। ਸੋ ਇਹ ਉਹ ਮੌਕਾ ਹੈ। ਔਰ ਮੈਂ ਜਿਵੇਂ ਕਿਹਾ ਵੀ ਪਿਆਰ ਦੀਆਂ ਆਵਾਜ਼ਾਂ ਚੋਂ ਪੋਪ ਜਿਹੜੇ ਖੁਦ 83 ਸਾਲ ਦੇ ਨੇ, ਉਹਨਾਂ ਦੀ ਪੋਪ ਅਰਜਿਸ ਹਗਸ ਫੋਨ ਕਾਲਸ ਟੂ ਫਾਈਟ ਆਫ ਆਈਸੋਲੇਸ਼ਨ। ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਇਟਲੀ 'ਚ ਹੈ ਵੈਟੀਕਨ ਵੀ, ਔਰ ਸਭ ਤੋਂ ਜ਼ਿਆਦਾ ਸਫਰਿੰਗ ਇਸ ਵੇਲੇ ਇਟਲੀ 'ਚ ਹੈ। ਸਾਰੇ ਲੋਕ ਘਰਾਂ 'ਚ ਤਾੜੇ ਹੋਏ ਨੇ, ਔਰ ਜਿਨ੍ਹਾਂ ਨੇ ਦੇਖਿਆ ਨਹੀਂ ਅੱਧੇ ਤਾਂ ਅੰਦਰ ਬੈਠੇ ਡਿਪਰੈਸ ਹੁੰਦੇ ਨੇ, ਕੀ ਕਰਨ। ਔਰ ਮੈਂ ਦੇਖ ਰਿਹਾ ਕਿ ਵੀ ਕੱਲ ਅਸੀਂ ਕਿਹਾ ਸੀ ਵੀ ਸ਼ਾਇਦ ਇੰਟਰਨੈਟ ਜਾਂ ਦੂਜਾ ਪ੍ਰਭਾਵਿਤ ਹੋਇਆ, ਅੱਜ ਮੈਨੂੰ ਦੂਜਿਆਂ ਦਾ ਤਾਂ ਪਤਾ ਨਹੀਂ। ਮੈਂ ਈਵਨ ਵਿਦਨ ਅਮਰੀਕਾ ਕੈਨੇਡਾ ਕਾਲਸ ਵਾਪਸ ਜਦੋਂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਨੇ ਓਵਰਲੋਡਿੰਗ ਚੱਲ ਰਹੀ ਹੈ। ਸੋ ਇਹ ਵੀ ਕਲੈਪਸ ਹੋ ਸਕਦਾ ਹੈ ਇਨ ਦਾ ਐਂਡ, ਬਟ ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਹੋ ਤੁਸੀਂ ਘਰਾਂ 'ਚ ਰਹੋ, ਪਰਿਵਾਰਾਂ 'ਚ ਇੱਕ ਦੂਜੇ ਦੀ ਪਰਵਾਹ ਕਰੋ। ਸਾਡੇ ਮਾਮਲੇ ਤਾਂ ਇਹ ਹੈ ਵੀ ਤੱਤੀ ਚਾਹ ਬਣਾ ਕੇ ਪਿਆਓ, ਨਹੀਂ ਆ ਤਾਂ ਕੜਾਹ ਬਣਾਓ, ਪਕੌੜੇ ਬਣਾਓ, ਮਾਲਪੂੜੇ ਬਣਾਓ, ਟਾਈਮ ਹੀ ਟਾਈਮ ਹੈ ਹੁਣ ਤੇ ਜੋ ਮਰਜ਼ੀ ਖਾਓ। ਬਿਲਕੁਲ ਬਿਲਕੁਲ। ਸੋ ਉਹ ਉਹਨਾਂ ਨੇ ਪੋਪ ਨੇ ਕਾਲ ਦਿੱਤੀ ਹੈ ਕਿ ਵੀ ਮਸਟ ਰੀਡਿਸਕਵਰ the concrete nature of small things, of making small gestures towards those around us, family, friends. They are gestures of tenderness, of affection, of compassion, which are nonetheless decisive and important. For example, a hot dish, a caress, a hug, a phone call. So, ਅਸੀਂ ਸਮਝਦੇ ਹਾਂ ਵੀ ਇਹ ਉਹ ਪੀਰੀਅਡ ਹੈ ਜਿੱਥੇ ਕਿ ਇੱਕ ਦੂਜੇ ਦੇ ਨਾਲ, ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਕਿ ਵੀ ਬਹੁਤ ਵਾਰ ਇਹ ਜਿਹੜੇ ਇਸ ਕਿਸਮ ਦੇ ਕੁਦਰਤੀ ਕੁਝ ਵਾਕਿਆਤ ਹੁੰਦੇ ਨੇ ਇਹ ਸਾਡੀਆਂ ਸਾਂਝਾਂ ਨੂੰ ਪੀੜਾ ਵੀ ਕਰਦੇ ਨੇ। ਜੇ ਪਰਿਵਾਰ ਘਰਾਂ 'ਚ ਤਾੜੇ ਹੋਏ ਨੇ ਜਿੱਥੇ ਇੱਕ ਦੂਜੇ ਦੇ ਲਈ ਵਕਤ ਨਹੀਂ ਸੀ, ਕਿਉਂਕਿ ਜਿਵੇਂ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਕਿਸੇ ਨੇ ਪੁੱਛਿਆ ਕਿ ਵੀ ਤੁਹਾਡੇ ਬੱਚੇ ਕਿੰਨੇ ਨੇ ਜੀ? 2। ਉਹ ਕਹਿੰਦੇ ਕਿੰਨੀ ਉਮਰ ਦੇ? ਉਹ ਕਹਿੰਦੇ ਇੱਕ 5 ਸਾਲ ਦਾ, ਇੱਕ 7 ਸਾਲ ਦਾ। ਉਹ ਕਹਿੰਦੇ ਕਿੰਨੇ ਕੱਦ ਨੇ? ਉਹ ਕਹਿੰਦਾ ਇੱਕ ਇੰਨਾ ਇੱਕ ਇੰਨਾ। ਉਹ ਕਹਿੰਦਾ ਜੀ ਇਹ ਕੀ ਹੋਇਆ? ਕਹਿੰਦਾ ਮੈਂ ਤਾਂ ਸੁੱਤਾ ਹੀ ਦੇਖਦਾ, ਇਸ ਲਈ ਇਹੀ ਦੱਸ ਸਕਦਾ। ਸੋ ਹੁਣ ਘੱਟੋ ਘੱਟ ਨਿਆਣੇ ਖੜੇ ਨਜ਼ਰ ਆਉਂਦੇ ਨੇ, ਹਾਲਾਂਕਿ ਕਈ ਮਾਵਾਂ ਨੂੰ ਇਹ ਲੱਗਦਾ ਵੀ ਇਹ ਕਿੱਥੋਂ ਦੀ ਸਿਰ ਦਰਦ ਪੈ ਗਈ, ਸਕੂਲੇ ਜਾਂਦੇ ਸੀ ਚੰਗਾ ਸੀ, ਹੁਣ ਸਾਨੂੰ ਚੰਬੜੇ ਹੋਏ ਨੇ ਸਾਰਾ ਦਿਨ। ਪਰ ਮੈਂ ਸਮਝਦਾ ਵੀ ਇਸ ਸਾਰੇ ਨੂੰ ਜਿਹੜਾ ਪੋਜ਼ਿਟਿਵਲੀ ਵੀ ਲੈਣਾ ਚਾਹੀਦਾ, ਆਪਣੇ ਅੰਦਰ ਨੂੰ ਵੀ ਦੇਖੀਏ ਬਤੌਰ ਇਨਸਾਨ, ਅਸੀਂ ਇਹ ਵੀ ਦੇਖੀਏ ਕਿ ਨਾਲ ਲੈ ਕੇ ਕੀ ਜਾਣਾ। ਜਿਹੜੇ ਨੋਟ ਇਕੱਠੇ ਕਰਨ ਬਹੁਤੇ ਪੈਂਦੇ ਨੇ, ਔਰ ਬੜੇ ਬੜੇ ਜਿਨ੍ਹਾਂ ਦਾ ਇਹ ਤਕੀਆ ਕਿ ਵੀ ਉਹਨਾਂ ਨੇ ਪਤਾ ਨਹੀਂ ਜੇ ਉਹ ਨਾ ਗਏ ਤਾਂ ਕੀ ਹੋਏਗਾ। ਹੁਣ ਇਹ ਦੇਖੋ ਕਿ ਵੀ ਇਨ ਦਾ ਐਂਡ ਆਫ ਦਾ ਡੇ ਜ਼ਿੰਦਗੀ ਕਿੰਨੀ ਕੀਮਤੀ ਹੈ, ਔਰ ਕਿਸ ਹੱਦ ਤੱਕ ਸਾਡੇ ਲਈ ਇਹ ਅਹਿਮੀਅਤ ਹੈ ਕਿ ਵੀ ਅਸੀਂ ਆਪਣੇ ਇਸ ਜਿਹੜਾ ਸਾਰੀ ਹਿਊਮੈਨਿਟੀ ਦੇ ਨਾਲ ਜੁੜਿਆ ਹੋਇਆ ਪਾਰਟ ਵੀ ਅਸੀਂ ਕੱਲੇ ਨਹੀਂ ਹੈਗੇ। ਰੱਬ ਦੀ ਦਰਗਾਹ 'ਚ ਤਾਂ ਆਪਣੇ ਕੀਤੇ ਦੀ ਸਜ਼ਾ ਕੱਲੇ ਹੈ। ਉਹ ਤਾਂ ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਧੜਾ ਖੇਤ। ਉਹ ਤਾਂ ਜੋ ਬੀਜਣਾ ਉਹ ਵੱਢਣਾ। ਪਰ ਇਨਸਾਨੀ ਰੇਸ ਦੀ ਟੁਗੈਦਰਨੈਸ ਦੀ ਗੱਲ ਇਹ ਅਕਾਲ ਪੁਰਖ ਨੇ ਕੀਤੀ ਹੋਈ ਹੈ, ਰੱਖੀ ਹੋਈ ਹੈ। ਔਰ ਇਸ ਟ੍ਰੈਜਡੀ ਚੋਂ ਹੀ ਘੱਟੋ ਘੱਟ ਮਾਨਸ ਕੀ ਜਾਤ ਸਭ ਹੈ ਇੱਕ ਹੈ, ਪਹਿਚਾਨ ਬੁੱਧੀ ਸਮਝ ਆਏ। ਪਰ ਜਿਵੇਂ ਇੱਕ ਪਾਸੇ ਵਾਇਰਸ ਦੀ ਗੱਲ ਹੋ ਰਹੀ ਹੈ, ਜਦੋਂ ਅਸੀਂ ਭਾਰਤੀ ਨਕਸ਼ੇ ਵਿੱਚ ਦੇਖਦੇ ਹਿੰਦੂਤਵਾ ਵਾਇਰਸ, ਜਿਹੜੀ ਵਾਇਰਸ ਨਫ਼ਰਤ ਦੀ, ਇਨਸਾਨ ਦੀ ਬਣਾਈ ਹੋਈ, ਇਹ ਤਾਂ ਕੁਦਰਤ ਦਾ ਹੈ ਕੁਛ, ਲੇਕਿਨ ਜਿਸ ਹੱਦ ਤੱਕ ਜਾ ਕੇ ਹਿੰਦੂ ਤਵੀਆਂ ਨੇ ਨਫ਼ਰਤ ਫੈਲਾਈ, ਕਿਵੇਂ ਉਹਨਾਂ ਦਾ ਹਿੰਦੁਸਤਾਨ ਦਾ ਨਾਰਾ ਨਾਜ਼ੀਆਂ ਦੀ ਵਨ ਰੇਸ, ਵਨ ਨੇਸ਼ਨ, ਵਨ ਪੀਪਲ ਦੇ ਥੱਲੇ ਨਫ਼ਰਤ ਨਫ਼ਰਤ ਨਫ਼ਰਤ। ਔਰ ਉਹਦੀ ਉਸ ਨਫ਼ਰਤ ਦੀ ਭੇਟ ਪਿਛਲੇ 72 ਸਾਲਾਂ ਤੋਂ ਜੋ ਇਹਨਾਂ ਦਾ ਏਜੰਡਾ ਰਿਹਾ, ਭਾਵੇਂ ਉਹ ਕਾਂਗਰਸ ਦੀ ਉਹਨਾਂ ਦਾ ਹਿਡੀਅਸ ਤਰੀਕੇ ਨਾਲ ਸੀ, ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇਹ ਨੰਗੇ ਚਿੱਟੇ ਆ ਗਏ ਨੇ। ਔਰ ਜੋ ਕੁਝ 2002 'ਚ ਗੁਜਰਾਤ 'ਚ ਹੋਇਆ, ਔਰ ਜਿਹਦਾ ਫਰਵਰੀ ਦੇ ਲਾਸਟ ਹਫਤੇ 'ਚ ਜਦੋਂ ਕਿ ਟਰੰਪ ਦਿੱਲੀ 'ਚ ਸਨ, ਜੋ ਮੁਸਲਮਾਨਾਂ ਦੇ ਉੱਤੇ ਹਮਲੇ ਹੋਏ, ਉਹਨਾਂ ਦੀਆਂ ਆਬਾਦੀਆਂ ਤੇ
ਜਿਵੇਂ ਜਿਹੜਾ ਪੂਰਾ ਇੱਕ ਆਰਗੇਨਾਈਜ਼ਡ ਕੈਂਪੇਨ ਸੀ ਜਿਹੜੀ ਨਫ਼ਰਤ ਦਿੱਲੀ ਚੋਣਾਂ ਦੇ ਦੌਰਾਨ ਪਹਿਲਾਂ ਬੀਜੇਪੀ ਨੇ ਫੈਲਾਈ ਪੋਲਰਾਈਜ਼ ਕਰਨ ਲਈ, ਜਦੋਂ ਹਾਰੇ ਤੇ ਫਿਰ ਉਹਨਾਂ ਨੇ ਇਹ ਦੱਸਣ ਦੇ ਲਈ ਵੀ ਟਰੰਪ ਨੂੰ ਕਿ ਜਿਹੜੇ ਤੇਰੇ ਦੁਸ਼ਮਣ ਨੇ ਸਾਡੇ ਵੀ ਦੁਸ਼ਮਣ ਨੇ ਔਰ ਅਸੀਂ ਆਹ ਕਰ ਰਹੇ ਹਾਂ। ਅਰੁਣਧਾਤੀ ਰॉय ਜਿਹੜੀ ਬੜੀ ਪ੍ਰੋਮੀਨੈਂਟ ਲੇਖਕ ਹੈ ਦੁਨੀਆ ਭਰ ਦੇ ਵਿੱਚ ਔਰ ਉਸ ਦੀ ਕਈ ਗੱਲ ਨੂੰ ਦੁਨੀਆ ਦਾ ਮੀਡੀਆ ਵੀ ਧਿਆਨ ਨਾਲ ਦੇਖਦਾ ਹੈ, ਸੁਣਦਾ ਹੈ, ਫੀਅਰਲੈਸ ਔਰਤ ਹੈ। ਔਰ ਉਹਨੇ ਪਿਛਲੇ ਦਿਨਾਂ 'ਚ ਜਿਹੜਾ ਹੈ ਜੰਤਰ ਮੰਤਰ ਰੋਡ ਦੇ ਉੱਤੇ, ਹੁਣ ਤੱਕ ਖੈਰ ਉਹ ਵੀ ਉਹਨਾਂ ਨੇ ਗੈਦਰਿੰਗਸ ਖਤਮ ਕਰ ਦਿੱਤੀਆਂ, ਸ਼ਾਹੀਨ ਬਾਗ 'ਚ ਵੀ 50 ਦੇ ਕਰੀਬ ਕਿਹਾ ਰਹੋ, ਮਤਲਬ ਉਹ ਸਾਰਾ ਇਰਰੈਲੇਵੈਂਟ ਕਰ ਦਿੱਤਾ। ਪਰ ਉਹਦੇ 'ਚ ਉਹਨੇ ਜਿਹੜਾ ਐਡਰੈਸ ਕੀਤਾ, ਕਾਫੀ ਮੀਡੀਆ ਨੇ ਉਸ ਨੂੰ ਕਵਰ ਕੀਤਾ, ਕਪਲ ਆਫ ਡੇਜ਼ ਐਗੋ ਦੀ ਉਹਨਾਂ ਦੀ ਸਪੀਚ ਹੈ। ਪਰ ਉਹਦੀ ਹੈਡਲਾਈਨ ਨੇ ਮੈਨੂੰ ਪ੍ਰਭਾਵਿਤ ਕੀਤਾ। ਮੈਂ ਕਿਹਾ ਜੇ ਕਰੋਨਾ ਵਾਇਰਸ ਦਾ ਜ਼ਿਕਰ ਕਰਨਾ ਹੈ ਤੇ ਹਿੰਦੂ ਤੋਂ ਵੀ ਵਾਇਰਸ ਦਾ ਵੀ ਜ਼ਿਕਰ ਕਰ ਲਈਏ। ਅਰੁਣਧਾਤੀ ਰॉय ਔਨ ਡੈਲੀ ਵਾਇਲੈਂਸ, ਦਿਸ ਇਜ਼ ਆਵਰ ਵਰਜ਼ਨ ਆਫ ਕਰੋਨਾ ਵਾਇਰਸ, ਵੀ ਆਰ ਸਿਕ। ਉਹਨੇ ਕਿਹਾ ਵੀ ਅਸੀਂ ਵੀ ਬਿਮਾਰ ਹਾਂ ਔਰ ਜੋ ਦਿੱਲੀ ਦੇ ਵਿੱਚ ਵਾਪਰਿਆ ਹੈ ਇਹ ਸਾਡਾ ਵਰਜ਼ਨ ਹੈ ਕਰੋਨਾ ਵਾਇਰਸ ਦਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਦਾ ਕੰਪੈਰੀਜ਼ਨ ਉਹਨਾਂ ਨੇ ਕੀਤਾ ਵੀ ਕਿਵੇਂ ਇਹ ਸਾਰੀ ਪਲੈਨਡ ਤਰੀਕੇ ਦੇ ਨਾਲ ਜੋ ਪਹਿਲਾਂ ਹੁੰਦਾ ਰਿਹਾ ਉਵੇਂ ਹੀ ਕੀਤਾ। ਔਰ ਇਹ ਜੈ ਸ਼੍ਰੀ ਰਾਮ ਕਹਿ ਕੇ ਜਿਵੇਂ ਭੀੜਾਂ ਨੂੰ ਲਿਆਂਦਾ ਗਿਆ, ਇਹ ਨਿਊ ਨੇਕਡ ਫਾਸਿਸਟ ਸਟੇਟ ਕਿ ਇੰਡੀਆ ਨੇ ਦੱਸ ਦਿੱਤਾ ਹੈ ਕਿ ਉਹ ਇੱਕ ਨੰਗੇ ਤਾੜ ਫਾਸ਼ੀਵਾਦੀ ਸਟੇਟ ਹੈ। ਔਰ ਇਹ ਜਿਹੜਾ ਇਹਨੂੰ ਰਾਈਟ ਕਹਿਣਾ ਵੀ ਠੀਕ ਨਹੀਂ ਹੈ। ਇਹ ਤਾਂ ਜਿਹੜਾ ਨਾ ਇਹ ਲੈਫਟ ਰਾਈਟ ਡਰਾਮਾ ਹੈ, ਨਾ ਇਹ ਰਾਈਟ ਵਰਸਸ ਰੋਂਗ ਹੈ। ਇਹ ਜਿਹੜਾ ਬੜਾ ਕਲੀਅਰਲੀ ਇਟ ਇਜ਼ ਅ ਮੈਨੀਫੈਸਟੇਸ਼ਨ ਆਫ ਦਾ ਔਨਗੋਇੰਗ ਬੈਟਲ ਬਿਟਵੀਨ ਫਾਸ਼ਿਸਟ ਐਂਡ ਐਂਟਾਈ ਫਾਸ਼ਿਸਟ। ਕਿ ਇੱਕ ਪਾਸੇ ਫਾਸ਼ੀਵਾਦੀ ਤਾਕਤਾਂ ਨੇ ਜਿਹੜੀਆਂ ਹਕੂਮਤ ਦੀ ਸਪੋਰਟ ਦੇ ਨਾਲ ਇਹ ਸਾਰਾ ਕਰ ਰਹੀਆਂ ਨੇ, ਦੂਸਰੇ ਉਹ ਨੇ ਜਿਨ੍ਹਾਂ 'ਚ ਮੁਸਲਮਾਨ ਭਾਵੇਂ ਇਸ ਵੇਲੇ ਫਰੰਟ ਲਾਈਨ 'ਚ ਨੇ ਉਹਨਾਂ ਦੀ ਫਾਸ਼ਿਸਟਾਂ ਦੇ ਟਾਰਗੇਟ ਦੇ ਉੱਤੇ। ਪਰ ਇਹ ਅਲਟੀਮੇਟਲੀ ਲੜਾਈ ਜਿਹੜੀ ਹੈ ਉਹ ਇਸ ਦੀ ਹੈ। ਫਿਰ ਉਹਨਾਂ ਨੇ ਜਾਮੀਆ ਮਿਲੀਆ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਕਿਵੇਂ ਉੱਥੇ ਉਹਨੇ ਕਿਹਾ ਕਿ ਵੀ ਨਾਓ Muslims as well Hindus are victims of this regime headed by Narendra Modi, our nakedly fascist prime minister who himself is no stranger to being at the helm of affairs in a state when 18 years ago a massacre on such a large scale went on for weeks। ਉਹਨੇ ਕਿਹਾ ਵੀ ਇਹ ਜਿਹੜਾ ਫਾਸ਼ੀਵਾਦੀਆਂ ਦਾ ਲੀਡਰ ਮੋਦੀ ਜਿਹਦੀ ਆਪਣੇ ਨੱਕ ਦੇ ਥੱਲੇ ਜਿਹੜਾ ਉਹ ਇਸ ਕਿਸਮ ਦਾ ਵਾਕਿਆ ਹੋਇਆ। ਔਰ ਉਹਨਾਂ ਨੇ ਕਿਹਾ ਕਿ ਵੀ ਐਨਾਟਮੀ ਆਫ ਦਿਸ ਪਾਰਟਿਕੂਲਰ ਕਨਫਲੈਗਰੇਸ਼ਨ ਵਿਲ ਬੀ ਸਟੱਡੀਡ ਫॉर ਈਅਰਸ ਟੂ ਕਮ ਕਿ ਇਹ ਕਿਵੇਂ ਨਫ਼ਰਤ ਬਣਾਈ ਗਈ, ਘੜੀ ਗਈ, ਫੈਲਾਈ ਗਈ, ਫਿਰ ਇਹਨਾਂ ਭੀੜਾਂ ਤੋਂ ਐਗਜ਼ੀਕਿਊਟ ਕਰਾਈ ਗਈ, ਇਸ ਨੂੰ ਕਈ ਵਰੇ ਲੱਗਣਗੇ। ਔਰ ਇਹ ਜਿਹੜਾ ਬਟ ਦਾ ਲੋਕਲ ਡਿਟੇਲ ਵਿਲ ਓਨਲੀ ਬੀ ਅ ਮੈਟਰ ਆਫ ਹਿਸਟੋਰੀਕਲ ਰੈਕਰਡ ਬਿਕੋਜ਼ the ripples based on hateful rumors fueled on the social media had begun to eddy onwards and we can already smell more blood on the breeze। ਕਿ ਇਹ ਜਿਹੜੀ ਹਵਾ ਦੇ ਵਿੱਚ ਹੋਰ ਅਸੀਂ ਸਮੈਲ ਕਰ ਸਕਦੇ ਹਾਂ ਕਿ ਜਿਹੜੀ ਨਫ਼ਰਤ ਫੈਲਾਈ ਹੋਈ ਹੈ ਉਹ ਬਰੀਜ਼ ਕਿੱਥੋਂ ਤੱਕ ਲੈ ਕੇ ਜਾਏਗੀ। ਉਹਨਾਂ ਨੇ ਕਿਹਾ ਕਿ ਵੀ ਅਜੇ ਤੱਕ ਜੋ ਹਾਲਾਤ ਚੱਲ ਰਹੇ ਨੇ ਅਜੇ ਵੀ ਉਹੀ ਸਲੋਗਨ ਦੇਸ਼ ਕੇ ਗद्दारों को गोली मारो सालों को ਇਹ ਉੱਥੋਂ ਨਿਕਲਦੇ ਹੋਏ ਯੂਪੀ, ਬਿਹਾਰ ਔਰ ਬੰਗਾਲ ਔਰ ਅਸਾਮ ਤੱਕ ਗਏ ਹੋਏ ਨੇ। ਇਹ ਕਿੰਨੀਆਂ ਹੋਰ ਡੈੱਡ ਬਾਡੀਜ਼ ਇਸ ਦੇ ਥੱਲੇ ਜਿਹੜੀਆਂ ਨੇ ਭਾਰਤ ਮਾਤਾ ਦੀ ਪੂਜਾ ਦੇ ਨਾਂ ਥੱਲੇ ਡਿੱਗਣਗੀਆਂ ਆਉਣ ਵਾਲਾ ਟਾਈਮ ਦੱਸੇਗਾ। ਫਿਰ ਉਹਨਾਂ ਨੇ ਜਸਟਿਸ ਮੁਰਲੀਧਰ ਦਾ ਜ਼ਿਕਰ ਕੀਤਾ ਕਿ ਉਹਨੂੰ ਕਿਵੇਂ ਰਾਤੋਂ ਰਾਤ ਮਿਡਨਾਈਟ ਆਰਡਰ ਕੀਤੇ ਗਏ ਕਿ ਉਹ ਜਾ ਕੇ ਪੰਜਾਬ ਐਂਡ ਹਰਿਆਣਾ ਦੇ ਵਿੱਚ ਆਪਣਾ ਚਾਰਜ ਲਏ। ਔਰ ਇਹ ਉਹਨਾਂ ਨੇ ਨਾਲ ਹੀ ਕੰਪੇਅਰ ਕੀਤਾ ਵੀ ਇਹਨੂੰ ਤੁਸੀਂ ਕੰਪੇਅਰ ਕਰੋ ਕਿ ਬਾਬੂ ਬਜਰੰਗੀ ਜਿਹਨੇ ਗੁਜਰਾਤ ਦੇ ਵਿੱਚ ਇਹ ਦਾਅਵਾ ਕੀਤਾ ਸੀ ਕਿ 96 ਮੁਸਲਮਾਨ ਮੈਂ ਨਰੋਦਾ ਪਟਿਆ 'ਚ ਮਾਰੇ ਨੇ ਔਰ ਉਹਨੇ YouTube ਦੇ ਉੱਤੇ ਕਿਹਾ ਹੀ ਵਿਲ ਟੈਲ ਯੂ ਹਾਊ ਨਰਿੰਦਰ ਭਾਈ ਗॉट ਹਿਮ ਆਊਟ ਆਫ ਜੇਲ ਬਿਕੋਜ਼ ਆਫ ਸੈਟਿੰਗ ਦਾ ਜੱਜਿਸ। ਇਹ ਬਜਰੰਗੀ ਭਾਈ ਕਹਿੰਦਾ ਕਿ ਜੀ ਕਿਵੇਂ ਜੱਜਾਂ ਦੇ ਨਾਲ ਜਿਹੜਾ ਉਹ ਲੈਣ ਦੇਣ ਹੋਇਆ। ਔਰ ਅਸੀਂ ਕੱਲ ਜ਼ਿਕਰ ਕੀਤਾ ਸੀ ਰੰਜਨ ਗੋਗੋਈ ਦਾ, ਅੱਜ ਤਾਂ ਸਾਰੇ ਮੀਡੀਆ 'ਚ ਚਰਚਾ ਹੋ ਰਹੀ ਹੈ ਕਿ ਵੀ ਇਹ ਤੇ ਉਹ ਉਹਨੇ ਜਿਹੜਾ ਪੂਰਾ ਜਸਟਿਸ ਮਾਰਕੰਡੇ ਕਾਟਜੂ ਉਸਨੇ ਤਾਂ ਕਿਹਾ ਵੀ ਇਸ ਤੋਂ ਮਾੜਾ ਪਰਵਰਟ, ਸੈਕਸ਼ੂਅਲ ਪਰਵਰਟ, ਕਰਪਟ, ਚੋਰ, ਝੂਠਾ ਕੋਈ ਜੱਜ ਹੀ ਨਹੀਂ ਹੈ। ਉਹਨੇ ਫਿਰ ਟਵੀਟ ਕੀਤਾ ਇਹਦੇ ਤੇ, ਅੱਜ ਵੀ ਉਹਦੇ ਤੇ ਚਰਚਾ ਸੀ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੀ ਹੈਵ ਲਰਨਡ ਟੂ ਐਕਸਪੈਕਟ ਮੈਸੈਕਰ ਸਚ ਐਜ਼ ਦਿਸ ਵਨ before elections
they have become a sort of barbaric election campaign to polarize votes and build constituencies। ਕਿ ਹੁਣ ਤਾਂ ਇਹ ਐਕਸਪੈਕਟ ਕਰੋ ਕਿ ਹਰ ਚੋਣਾਂ ਤੋਂ ਪਹਿਲਾਂ ਇਸ ਕਿਸਮ ਦੀ ਹਿੰਸਾ ਹੋਏਗੀ। ਔਰ ਪਰ ਇਹਦੇ 'ਚ ਦਿੱਲੀ ਵਾਇਲੈਂਸ ਫਰਕ ਇਹ ਹੈ ਵੀ ਇਹ ਚੋਣਾਂ ਤੋਂ ਬਾਅਦ ਹੋਈ, ਕਿਉਂਕਿ ਪਹਿਲਾਂ ਉਹ ਸਮਝਦੇ ਸੀ ਵੀ ਇੰਨੀ ਕੁ ਨਫ਼ਰਤ ਫੈਲਾ ਦਿੱਤੀ ਹੈ ਕਿ ਅਸੀਂ ਜਿੱਤਾਂਗੇ, ਪਰ ਉਸ ਤੋਂ ਹਾਰ ਤੋਂ ਬਾਅਦ ਵੀ ਉਹਨਾਂ ਨੇ ਵਾਇਲੈਂਸ ਕੀਤੀ। ਸੋ ਇਸ ਲਈ ਵੀ ਤਿਆਰ ਰਹਿਣਾ ਚਾਹੀਦਾ। Everything is on record, everything is available for everyone to see and hear. The provocative speeches of Kapil Mishra, Pravesh Verma, Union Minister Anurag Thakur, Chief Minister of UP Yogi Adityanath, Home Minister Amit Shah, and even the Prime Minister himself। ਇਹ ਤਾਂ ਸਾਰਾ ਪਿਆ, ਲੇਕਿਨ ਜੁਡੀਸ਼ਰੀ ਔਰ ਦੂਜੀ ਐਵੇਂ ਨਹੀਂ, ਰੰਜਨ ਗੋਗੋਈ ਜਿਹੜਾ ਉਹ ਰਾਜ ਸਭਾ ਮੈਂਬਰ ਬਣੇ, ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਇੱਕ ਬੜੀ ਕੋਟ ਕੀਤਾ ਉਹਨਾਂ ਨੇ ਹਾਨਾ ਆਰਡੈਂਟ ਨੂੰ ਕਿ ਵੀ ਇਹ CAA ਆਪਣੇ ਆਪ ਦੇ ਵਿੱਚ ਕੀ ਖਤਰਾ ਹੈ। ਸਿਟੀਜ਼ਨਸ਼ਿਪ ਗਿਵਸ ਯੂ ਦਾ ਰਾਈਟ ਟੂ ਹੈਵ ਰਾਈਟਸ। ਬਿਲਕੁਲ, ਕਿ ਜਦੋਂ ਤੁਸੀਂ ਉਹਨਾਂ ਨੂੰ ਡਿਪਰਾਈਵ ਕਰਨਾ ਚਾਹੁੰਦੇ ਹੋ ਸਿਟੀਜ਼ਨਸ਼ਿਪ ਤੋਂ, ਬਹੁਤਿਆਂ ਨੂੰ ਲੱਗੇਗਾ ਜੀ ਕੀ ਆ, ਉਹਨਾਂ ਨੇ ਕਿਹਾ ਜੀ ਸਿਟੀਜ਼ਨਸ਼ਿਪ ਗਿਵਸ ਯੂ ਦਾ ਰਾਈਟ ਟੂ ਹੈਵ ਰਾਈਟਸ, ਕਿ ਹੱਕਾਂ ਦੀ ਗੱਲ ਹੀ ਸਿਟੀਜ਼ਨਸ਼ਿਪ ਦੇ ਨਾਲ ਸ਼ੁਰੂ ਹੁੰਦੀ ਹੈ। ਔਰ ਫਿਰ ਇਹ ਸਾਰੇ ਟੁਵਰਡਸ ਦਾ ਐਂਡ ਉਹਨਾਂ ਨੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਕਿ ਭਾਈ ਇਹ ਜੋ ਚੱਲ ਰਿਹਾ ਹੈ ਕਿੰਨਵਾਂ ਦਿਨ ਜਿਹੜਾ ਜੰਮੂ ਕਸ਼ਮੀਰ 'ਚ ਨਹੀਂ, ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਵੀ ਜੰਮੂ ਕਸ਼ਮੀਰ ਹੈਜ਼ ਬੀਨ ਅਨਕਨਸਟੀਟਿਊਸ਼ਨਲੀ ਸਟ੍ਰਿਪਡ of its special status. Thousands of Kashmiris, including former chief ministers, continue to be in jail. 7 million people are living under a virtual information siege, a novel exercise in the mass violation of human rights. Or on February 26th, the streets of Delhi looked like the streets of Srinagar. और उन्होंने कहा कि भी जो कश्मीर च सी, दिल्ली च भी उवें ही जिवें श्रीनगर दीयां सड़कां खाली सी, और उवें ही दिल्ली दे डेमोक्रेसी that is not governed by constitution and one whose institutions have all been hollowed out can only ever become a majoritarian state। क्योंकि सारियां institutions खत्म कर देती हैं, majoritarian state है। You can agree or disagree with the constitution as a whole or in part, but to act as though it doesn't exist, as this government is doing, is to completely dismantle democracy। Perhaps this is aim, this is our version of the coronavirus, we are sick। उन्होंने कहा जी जो कर रहे हैं यही उन्हों का मैसेज है कि कोई इंस्टीट्यूशन मैटर नहीं करती, वी मैटर। हिंदू तो भी ये कह रहे हैं, तो बीबी अरुणधाती रॉय कहती है कि दिस इज अवर वर्जन ऑफ द कोरोना वायरस, वी आर सिक। एंड फिर जड़ा डेस्परेशन वाली गल है, देयर इज नो हेल्प ऑन द होराइजन, नो वेल मीनिंग फॉरेन कंट्री, नो यूनाइटेड नेशंस। कि इस कोरोना वायरस के लिए तो दुनिया भर च वैक्सीन्स भी बन रही हैं कि किवें। उन्होंने कहा भी ये जिहड़ी नफरत दी कोरोना वायरस सी ना हिंदू तवियां ने चंबेड़ दी है। देयर इज नो हेल्प ऑन द होराइजन, कितों होर भी मदद की आस नहीं है, कोई फॉरेन कंट्री नहीं, कोई UN नहीं, और ईवन एंड नो पोलिटिकल पार्टी दैट इंटेंड्स टू विन इलैक्शंस will or can afford to take a moral position। उन्होंने कहा जी होर तो हो रहे कर ही रहे ने, पर दूसरियां जड़ियां सियासी पार्टियां ने उन्हां चों भी किसी च अखलाकी हौसला नहीं है कि इस दे उत्ते कोई खलो सके। और मैसेज उहदा यही है बीबी दा, वट वी नीड आर पीपल हु आर प्रिपेयर टू बी अनपॉपुलर। क्योंकि ये हुण एडवोकेसी करनी सांझ दी, पॉपुलर नहीं होना, पर सानू वो लोग चाहिए ने ਜਿਹੜੇ ਅਨਪॉपुलर हो के भी सच की गल करन नूं तैयार होण, हू आर प्रिपेयर टू पुट दैमसैल्व्स इन डेंजर। उन्हां दी मार कुटाई होएगी, उन्हां नाल धक्का होएगा, गोली भी मारी जा सकती है, जो कुलबुर्जी नाल होया, गौरी लंकेश नाल होया, पर वो तैयार होने चाहिए ने, हू आर प्रिपेयर टू टेल द ट्रूथ, जिहड़े सचमुच सच दे लई खलोण। ब्रेव जर्नलिस्ट कैन डू दैट एंड दे हैव, कि वो जो जर्नलिस्ट ने जिहड़े इस पासे बहादुर खलोते ने। ब्रेव लॉयर्स कैन डू दैट एंड दे हैव, बहादुर वकील भी खड़े ने। एंड आर्टिस्ट, ब्यूटिफुल, ब्रिलियंट, ब्रेव राइटर्स, पोइट्स, म्यूजिशियंस, पेंटर्स एंड फिल्म मेकर्स कैन डू दैट। दैट ब्यूटी इज ऑन आवर साइड, ऑल ऑफ इट, और वी हैव वर्क टू डू एंड ए वर्ल्ड टू विन। चलो ये होप है, होप के उत्ते उन्होंने कहा कि भी इन द एंड ऑफ द डे यही एक तरीका है कि जो सच बोलन वाले वकील, पत्रकार, लोग वो खलोण और काफला वधे। पर
ਅਸੀਂ ਇਹ ਸਮਝਦੇ ਹਾਂ ਵੀ ਜਿਸ ਨਫ਼ਰਤ ਦੀ ਵਾਇਰਸ ਜਿੱਥੋਂ ਤੱਕ ਕਿ ਡੂੰਘੀ ਹੈ ਔਰ ਇਸ ਚੋਂ ਜੇ ਕੁਝ ਨਿਕਲੇਗਾ ਤੇ ਭਾਰਤ ਦਾ ਟੁਕੜੇ ਟੁਕੜੇ ਹੋਣਾ ਹੀ ਨਿਕਲੇਗਾ, ਉਸ ਤੋਂ ਬਿਨਾ ਉੱਥੇ ਕੋਈ ਸੋਲੂਸ਼ਨ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।